दर्शकों ब्रेक तो बाद ਤੁਹਾਡਾ ਸਵਾਗਤ ਹੈ ਜੀ। ਡਾਕਟਰ ਸਾਹਿਬ ਸਾਡੇ ਕੋਲ ਵਨ ਲਾਈਨਰ ਆਇਆ ਹੈ सिडनी तो आए ने आए पूरे धूम धड़के नाल आए हैं और इन्हें कहा गया ना कि सानू वो फीचर रेगुलर करना पैना। जी जी बिल्कुल डॉक्टर साहब। सिडनी तो उपजीत सिंह जी ਦਾ ਆਇਆ ਹੈ। ਇਹ ਲਿਖਦੇ ਹਨ ਪਿਆਰੇ ਡਾਕਟਰ ਸਾਹਿਬ ਅਤੇ ਨੀਲਮ ਕੌਰ ਜੀ, ਜਿਵੇਂ ਕਿ ਮੈਂ ਵਾਅਦਾ ਕੀਤਾ ਸੀ ਕਿ ਮੈਂ ਤੁਹਾਨੂੰ ਭਾਰਤ ਬਾਰੇ ਹੋਰ ਵਨ ਲਾਈਨਰਸ ਭੇਜਾਂਗਾ। ਮੈਨੂੰ ਆਪਣੇ ਅਨੁਭਵ ਤੋਂ ਕੁਝ ਯਾਦ ਹਨ, ਕੁਝ ਬਣਾਏ ਹਨ ਅਤੇ ਕੁਝ ਲੱਭੇ ਹਨ। ਸੱਚ ਦੱਸਾਂ, ਜਦੋਂ ਮੈਂ ਇਹਨਾਂ ਵਨ ਲਾਈਨਰਸ ਤੇ ਕੰਮ ਕਰ ਰਿਹਾ ਸੀ ਤਾਂ ਮੇਰਾ ਟ੍ਰੇਨ ਦਾ ਸਫ਼ਰ ਦਿਲਚਸਪ ਬਣ ਗਿਆ। ਡਾਕਟਰ ਸਾਹਿਬ, ਮੇਰੀ ਇੱਕ ਬੇਨਤੀ ਹੈ ਕਿ ਜੇ ਤੁਸੀਂ ਇਹਨਾਂ ਵਨ ਲਾਈਨਰਸ ਨੂੰ ਪਹਿਲਾਂ ਇੰਗਲਿਸ਼ ਵਿੱਚ ਪੜ੍ਹੋ ਅਤੇ ਬਾਅਦ ਵਿੱਚ ਤੁਸੀਂ ਆਪ ਇਹਨਾਂ ਦਾ ਅਨੁਵਾਦ ਕਰ ਸਕਦੇ ਹੋ ਪੰਜਾਬੀ 'ਚ। ਇਸ ਦਾ ਕਾਰਨ ਇਹ ਹੈ ਕਿ ਇੰਗਲਿਸ਼ 'ਚ ਇਹਨਾਂ ਦੀ ਤੁਕਬੰਦੀ ਬਣਦੀ ਹੈ ਅਤੇ ਪੰਜਾਬੀ 'ਚ ਨਹੀਂ ਬਣਦੀ। ਉਮੀਦ ਹੈ ਤੁਹਾਨੂੰ ਅਤੇ ਬਾਕੀ ਸਾਰਿਆਂ ਨੂੰ ਪਸੰਦ ਆਵੇਗਾ। ਬਹੁਤ ਹੀ ਸਤਿਕਾਰ। ਮੈਂ ਤੁਹਾਡੇ ਗਿਆਨ ਦਾ ਬਹੁਤ ਕਦਰਦਾਨ ਹਾਂ। ਤੁਸੀਂ ਇੱਕ ਵਿਸ਼ਵਕੋਸ਼ ਵਾਂਗ ਹੋ। ਮੈਂ ਕੁਝ ਹੋਰ ਵਨ ਲਾਈਨਰ ਵੀ ਨਾਲ ਜੋੜ ਰਿਹਾ ਹਾਂ। ਪਹਿਲਾ, ਵੈਸਟਰਨ ਮਲਟੀਕਲਚਰ ਸੋਸਾਇਟੀ 'ਚ ਕੋਈ ਵੀ ਆਪਣੇ ਆਪ ਨੂੰ ਇੰਡੀਅਨ ਜਾਂ ਮੁਸਲਮਾਨ ਕਹਾ ਕੇ ਰਾਜੀ ਨਹੀਂ ਹੈ। ਇਸ ਨੂੰ ਮੰਨੋ ਜਾਂ ਨਾ ਮੰਨੋ, ਪਰ ਇਹ ਸੱਚ ਹੈ। ਜਦੋਂ ਕੋਈ ਮੈਨੂੰ ਪੁੱਛਦਾ ਹੈ ਕਿ ਮੈਂ ਕਿੱਥੋਂ ਹਾਂ ਤਾਂ ਮੈਂ ਜਵਾਬ ਦਿੰਦਾ ਹਾਂ ਮੈਂ ਪੰਜਾਬ ਤੋਂ ਹਾਂ। ਜੇ ਫਿਰ ਉਹ ਪੁੱਛਣ ਕਿ ਪੰਜਾਬ ਕਿੱਥੇ ਹੈ, ਫਿਰ ਮੈਨੂੰ ਉਹਨਾਂ ਨੂੰ ਫੋਰਸਫੁਲੀ ਯੂਨਾਈਟਿਡ ਸਟੇਟਸ ਆਫ ਇੰਡੀਆ ਬਾਰੇ 2 ਮਿੰਟ ਲਗਾ ਕੇ ਦੱਸਣਾ ਪੈਂਦਾ ਹੈ। ਦੂਸਰਾ ਹੈ ਫੋਰਸਫੁਲੀ ਯੂਨਾਈਟਿਡ ਸਟੇਟਸ ਆਫ ਇੰਡੀਆ ਜੀ, ਇਹਨੂੰ ਕੀ ਬਣਾਇਆ? ਫਿਊਜ਼ੀ ਜੀ। ਉਹਨਾਂ ਦਾ ਦੂਸਰਾ ਹੈ ਵੈਨ ਐਂਡ। ਹਾਂ, ਸੋ ਇਹਦੇ 'ਚ ਇਹ ਹੈ ਕਿ ਔਰ ਮੈਂ ਸਮਝਦਾ ਵੀ ਇੱਕ ਚਲੋ ਫੂਡ ਫॉर ਥਾਟ ਵੀ ਹੈ। ਬਹੁਤ ਵਾਰ ਜਦੋਂ ਪੁੱਛਿਆ ਜਾਂਦਾ, ਜਦੋਂ ਵੀ ਤੁਹਾਨੂੰ ਕੋਈ ਮਿਲਦਾ ਫਰਮ ਤੁਸੀਂ ਕਿੱਥੋਂ, ਫਰਮ ਵੇਅਰ ਯੂ ਆਰ, ਤੇ ਬਹੁਤ ਵਾਰੀ ਸਾਡੇ ਜਿਹੜੇ ਨੇ ਇੰਡੀਆ ਕਹਿਣਗੇ ਤੇ ਫਿਰ ਉਹ ਇੰਡੀਆ ਗੁੱਡ, ਆਈ ਵਾਜ਼ ਇਨ ਤਾਜ ਮਹਿਲ, ਇਵੇਂ ਸ਼ੁਰੂ ਹੋ ਜਾਂਦਾ। ਮੈਂ ਸਮਝਦਾ ਹਾਂ ਕਿ ਵੀ ਉਹਨਾਂ ਨੇ ਵੀ ਇੱਕ ਬੜੀ ਸੋਹਣੀ ਗੱਲ ਕਹੀ ਕਿ ਭਾਈ ਇਹ ਫੋਰਸਫੁਲੀ ਯੂਨਾਈਟਿਡ ਸਟੇਟਸ ਆਫ ਇੰਡੀਆ। ਪਰ ਇਹਦੇ 'ਚ ਇੱਕ ਜਿਹੜਾ ਫੂਡ ਫॉर ਥਾਟ ਹੈ ਵੀ ਸਾਡੇ ਲਈ ਬਿਹਤਰ ਕਹਿਣਾ ਬਣਦਾ ਹੈ ਫਰਮ ਇੰਡੀਅਨ ਆਕੂਪਾਈਡ ਪੰਜਾਬ ਜੀ, ਕਿਉਂਕਿ ਉਹਦੇ 'ਚ ਤੁਸੀਂ ਇੰਡੀਆ ਵਰਡ ਵੀ ਮੈਂਸ਼ਨ ਕਰ ਦਿੰਦੇ ਹੋ। ਉਹ ਜਦੋਂ ਤੁਸੀਂ ਆਕੂਪਾਈਡ ਕਹਿੰਦੇ ਹੋ, ਤੁਸੀਂ ਡਾਇਰੈਕਟਲੀ ਬਿਨਾਂ ਇਨ ਬਿਟਵੀਨ ਕਿ ਕੋਈ ਯੋਗਾ ਦੀ ਗੱਲ ਕਰੇ, ਕੋਈ ਗਾਂਧੀ ਦੀ ਕਰੇ, ਕੋਈ ਤਾਜ ਮਹਿਲ ਦੀ ਕਰੇ, ਉਹ ਡਾਇਰੈਕਟ ਜੇ ਤੁਹਾਡੇ ਕੋਲ ਸ਼ਾਰਟ ਇੰਟਰੈਕਸ਼ਨ ਵੀ ਤੁਹਾਡਾ ਕਿਸੇ ਨਾਲ ਹੈ ਤਾਂ ਉਹਦੀ ਕਿਉਰਿਓਸਿਟੀ ਹੋਏਗੀ। ਤੁਸੀਂ ਆਪਣਾ ਪੰਜਾਬ ਦੀ ਗੱਲ ਵੀ, ਜੇ ਤੁਸੀਂ ਖਾਲਿਸਤਾਨ ਕਹਿੰਦੇ ਹੋ ਤਾਂ ਉਹ ਉਹਨਾਂ ਨੂੰ ਅਫਗਾਨਿਸਤਾਨ ਪਾਕਿਸਤਾਨ ਰਿੰਗ ਕਰਦਾ ਹੈ। ਉਹ ਉਹਨਾਂ ਦੇ ਲਈ ਸਾਰੇ ਸਥਾਨ ਉਹਨੂੰ ਪਤਾ ਹੀ ਨਹੀਂ ਹੈ, ਅਮਰੀਕਨਸ ਹੋਣ ਜਾਂ ਪੱਛਮੀ ਲੋਕ ਹੋਣ। ਬਟ ਇੰਡੀਆ ਵਰਡ ਕਾਮਨ ਹੈ ਔਰ ਪੰਜਾਬ ਨੂੰ ਭਾਵੇਂ ਕੋਈ ਪੰਜਾਬ ਹੀ ਕਹਿਣ। ਸੋ ਤੁਸੀਂ ਇਹ ਕਹਿ ਸਕਦੇ ਹੋ ਕਿ ਆਈ ਐਮ ਫਰਮ ਇੰਡੀਅਨ ਆਕੂਪਾਈਡ ਪੰਜਾਬ। ਦੈਨ ਦਾ ਕੁਐਸਚਨ ਵਾਸ ਇੰਡੀਅਨ ਆਕੂਪਾਈਡ ਜੀ, ਹਾਊ ਕਮ, ਐਂਡ ਦੈਨ ਯੂ ਹੈਵ ਅ ਸਟੋਰੀ ਟੂ ਟੈਲ ਕਿ ਵੀ ਅਸੀਂ ਕੌਣ ਸੀ, ਕੀ ਸੀ ਤੇ ਅੱਜ ਕੀ ਹੋ ਗਏ। ਸੋ ਉਹਨਾਂ ਨੇ ਜਿਹੜੀ ਇਹ ਫੋਰਸਫੁਲੀ ਯੂਨਾਈਟਿਡ ਸਟੇਟਸ ਆਫ ਇੰਡੀਆ ਕਿਹਾ, ਇਹ ਕਿਉਂਕਿ ਯੂਨਾਈਟਿਡ ਸਟੇਟਸ ਆਫ ਅਮਰੀਕਾ ਹੈ, ਇਹ ਤਾਂ ਵਿਲਿੰਗਲੀ ਬਣੇ ਨੇ, ਲੇਕਿਨ ਇਹ ਫੋਰਸਫੁਲੀ ਹੈ। ਜੀ ਜੀ ਡਾਕਟਰ ਸਾਹਿਬ, ਉਹਨਾਂ ਦਾ ਅਗਲਾ ਲਾਈਨਰ ਹੈ, ਵਨ ਲਾਈਨਰ ਹੈ, ਵੈਨ ਐਨ ਇੰਡੀਅਨ ਮੈਨ ਮੇਕਸ ਏ ਕਮੈਂਟ ਟੁਵਰਡਸ ਐਨ ਇੰਡੀਅਨ ਵੂਮਨ ਹੀ ਇਜ਼ ਚੀਪ ਐਂਡ ਏ ਰਾਸਕਲ, ਬਟ ਵੈਨ ਏ ਗੋਰਾ ਡਜ਼ ਦ ਸੇਮ ਹੀ ਜਸਟ ਬੀਇੰਗ ਨੌਟੀ ਐਂਡ ਡਜ਼ਨਟ ਮੀਨ ਐਨੀ ਹਾਰਮ। ਬਿਲਕੁਲ ਠੀਕ ਹੈ ਕਿ ਵੀ ਜੇ ਕੋ ਆਪਣਾ ਕਰੇ ਫਿਰ ਤਾਂ ਜੁੱਤੀ ਦੇਖਿਓ, ਬਾਕੀ ਤਾਂ ਉਹਨੂੰ ਕਹਿਣਾ ਹੀ ਹੈ ਕਿ ਵੀ ਇਹ ਅੰਨ ਹੈ। ਤੇ ਜੇ ਇਹਨਾਂ ਦਾ ਹੋਏ, ਹੁਣ ਅਸੀਂ ਅਮਰੀਕਾ 'ਚ ਤਾਂ ਬਹੁਤ ਸਾਰੀਆਂ ਚੀਜ਼ਾਂ ਦੇਖਦੇ ਹਾਂ, ਕਹਿੰਦੇ ਹਾਂ, ਉੱਥੇ ਤਾਂ ਇਹ ਹੁੰਦਾ ਹੈ ਕਿ ਵੀ ਜਿਵੇਂ ਉਹਨਾਂ ਨੇ ਕਿਹਾ ਕਿ ਵੀ ਹੀ ਇਜ਼ ਨੌਟੀ। ਹਾਲਾਂ ਹੋਰ ਵੀ ਬਹੁਤ ਕੁਝ ਕਿਹਾ ਜਾਂਦਾ ਹੈ, ਬਟ ਨੌਟੀ ਇਹਦੇ ਤੋਂ ਇਹ ਹੁੰਦਾ ਹੈ ਕਿ ਵੀ ਕਿਸ ਤਰੀਕੇ ਦੇ ਨਾਲ। ਔਰ ਇਹ ਗੱਲ ਚਲੋ ਬੀਬੀਆਂ ਦੇ ਕੰਟੈਕਸਟ ਕੀਤੀ ਹੈ ਇਹਨੇ। ਮੇਰੇ ਇੱਕ ਬੜੇ ਕਲੋਜ਼ ਦੋਸਤ ਆਰਥੋਪੈਡਿਕ ਸਰਜਨ ਸਨ ਤੇ ਦਿੱਲੀ ਤੋਂ ਉਹ ਲੀਬੀਆ, ਉਹਨਾਂ ਜ਼ਮਾਨਿਆਂ 'ਚ ਗਦਾਫੀ ਦਾ ਜ਼ੋਰ ਸੀ ਔਰ ਡਾਕਟਰਸ ਆਉਂਦੇ ਹੁੰਦੇ ਸੀ, ਉਹਨਾਂ ਨੂੰ ਅੱਧੇ ਪੈਸੇ ਉੱਥੇ ਸਪੈਂਡ ਕਰਨੇ ਪੈਂਦੇ ਸੀ, ਅੱਧੇ ਉਹ ਵਾਪਸ ਭੇਜਦੇ ਸੀ ਜੀ। ਤੇ ਹੋਰ ਵੀ 4-5 ਡਾਕਟਰ ਆਏ ਜਿਹੜੇ ਹਿੰਦੂ ਡਾਕਟਰ ਉਹਨਾਂ ਦੇ ਨਾਲ ਸੀ, ਉਹ ਟਰਬਨਡ ਸਿੱਖੀ ਸਰੂਪ ਸਿੱਖ ਸੀ। ਤੇ ਉਹਨਾਂ ਨੇ ਮੈਨੂੰ ਗੱਲ ਸੁਣਾਈ। ਉਹ ਕਹਿਣ ਲੱਗਿਆ ਕਿ ਜੀ ਜਦੋਂ ਨੈਕਸਟ ਡੇ ਉਹਨੇ ਸਾਨੂੰ ਤ੍ਰਿਪੋਲੀ ਗਦਾਫੀ ਨੇ ਸੱਦਿਆ ਡਿਨਰ ਦੇ ਉੱਤੇ ਆਪਣੇ ਘਰ, ਆਪਣੇ ਮਹਿਲ ਦੇ ਵਿੱਚ, ਔਰ ਫੂਡ ਪਰੋਸੇ, ਵੈਜੀਟੇਰੀਅਨ ਵੀ ਸੀ, ਦੂਜਾ ਵੀ ਸੀ। ਕਹਿੰਦੇ ਹਾਲਾਂ ਮੈਂ ਮੀਟ ਈਟਰ ਹੈ, ਪਰ ਮੈਨੂੰ ਇਹ ਪਤਾ ਸੀ ਵੀ ਇਹ ਬੀਫ ਹੈ, ਤੇ ਮੈਂ ਜਾਣ ਕੇ ਕਿ ਵੀ ਇਹ ਸਾਰੇ ਹਿੰਦੂ ਡਾਕਟਰ ਨੇ ਤੇ ਮੈਂ ਵੀ ਵੈਜੀਟੇਰੀਅਨ ਵਾਲੇ ਪਾਸੇ ਹੀ ਲਿਆ। ਕਹਿੰਦੇ ਪਰ ਮੈਂ ਉਹ ਦੇਖਿਆ, ਉਹ ਜਾ ਕੇ ਉੱਥੇ ਖੜੇ ਨੇ ਵੀ, ਕਹਿੰਦੇ ਮੈਂ ਉਹਨਾਂ ਨੂੰ ਕਿਹਾ ਵੀ ਇਹ ਇਟਸ ਕਾਊ ਮੀਟ, ਬੀਫ।
ਉਹ ਕਹਿੰਦੇ ਇਟਸ ਨਾਟ ਇੰਡੀਅਨ ਕਾਓ। ਹੁਣ ਇਹਨਾਂ ਦਾ ਤੁਸੀਂ ਉਹ ਦੇਖ ਲਓ ਵੀ ਇਟਸ ਨਾਟ ਇੰਡੀਅਨ ਕਾਓ ਕਹਿੰਦੇ ਉਹ ਖਾ ਰਹੇ ਸੀਗੇ। ਸੋ ਹੁਣ ਇਹੀ ਹੋ ਗਿਆ ਵੀ ਉਧਰ ਕ੍ਰਾਈਟੇਰੀਆ ਹੋਰ ਹੈ ਜੀ, ਇੱਥੇ ਹਾਂ, ਇੱਥੇ ਜਿਹੜਾ ਉਹ ਨੋਟੀ ਹੈ ਜੀ। ਬਾਕੀ ਇੱਕ ਈਮੇਲ ਹੋਰ ਹੈ, ਹੁਣ ਮੈਨੂੰ ਉਹਨਾਂ ਦੇ ਤਾਂ ਨਹੀਂ ਮਿਲੇ ਜਿਹੜੇ ਇਹਨਾਂ ਦੇ ਵਨ ਲਾਈਨਰ ਨੇ, ਨੈਕਸਟ ਡੇ ਅਸੀਂ ਡਿਸਕਸ ਕਰਾਂਗੇ ਜੀ। ਲੇਕਿਨ ਨਾਲ ਹੀ ਜਿਹੜੇ ਹੁਣ ਵਨ ਲਾਈਨਰਸ ਦੀ ਖਤਮ ਹੋ ਗਈ ਈਮੇਲ ਜੀ ਜੀ, ਉਹਨਾਂ ਦੀ ਖਤਮ ਹੋ ਗਈ ਹੈ। ਵਨ ਲਾਈਨਰਸ ਆਪਣੇ ਵੀਰ ਗੁਰਬਖਸ਼ ਸਿੰਘ ਉਹਨਾਂ ਦੀ ਈਮੇਲ ਵੀ ਆਈ ਹੈ, ਉਹਨਾਂ ਨੇ ਭੇਜੇ ਵੀ ਨੇ, ਤੇ ਤੁਸੀਂ ਉਹਨਾਂ ਦੀ ਈਮੇਲ ਜੇ ਪੜ੍ਹ ਦਿਓ ਤੇ ਇਹਨਾਂ ਨੂੰ ਅਸੀਂ ਨਾਲ ਹੀ ਫਿਰ ਜੁਆਇਨ ਕਰਾ ਦਿੰਦੇ ਜੀ। ਸਾਡੇ ਕੋਲ ਈਮੇਲ ਆਈ ਹੈ ਗੁਰਬਖਸ਼ ਸਿੰਘ ਜੀ ਦੀ ਯੂਕੇ ਤੋਂ। ਇਹ ਲਿਖਦੇ ਹਨ, ਪਿਆਰੇ ਡਾਕਟਰ ਅਮਰਜੀਤ ਸਿੰਘ ਜੀ ਅਤੇ ਭੈਣ ਨੀਲਮ ਕੌਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡਾ ਪ੍ਰੋਗਰਾਮ ਪਿਛਲੇ 6 ਮਹੀਨਿਆਂ ਤੋਂ ਦੇਖ ਰਿਹਾ ਹਾਂ ਅਤੇ ਸੱਚ ਦੱਸਾਂ ਤਾਂ ਪ੍ਰੋਗਰਾਮ ਦੇਖੇ ਬਿਨਾਂ ਨੀਂਦ ਨਹੀਂ ਆਉਂਦੀ। ਹੁਣ ਮੈਂ ਤੁਹਾਡੀ ਲਿਸਟ ਵਾਅਦਾ ਕਰਦਿਆਂ ਤੁਹਾਨੂੰ ਵਨ ਲਾਈਨਰਸ ਭੇਜ ਰਿਹਾ ਹਾਂ, ਜਿਹੜੇ ਮੈਨੂੰ ਮੇਰੇ ਇੱਕ ਦੋਸਤ ਨੇ ਇੰਡੀਆ ਤੋਂ ਭੇਜੇ ਹਨ। ਜੇ ਠੀਕ ਲੱਗਣ ਤਾਂ ਪ੍ਰੋਗਰਾਮ 'ਚ ਸ਼ਾਮਲ ਕਰ ਲੈਣਾ ਜੀ। ਕੀ ਮੈਂ ਤੁਹਾਡੀ ਟੈਕਨੀਕਲ ਟੀਮ ਨੂੰ ਗੁਜ਼ਾਰਿਸ਼ ਕਰ ਸਕਦਾ ਹਾਂ ਕਿ YouTube ਤੇ ਅਪਲੋਡ ਕਰਨ ਲੱਗੇ ਤਰੀਕ ਬਾਅਦ ਤਰੀਕ ਪਲੇਲਿਸਟ ਬਣਾ ਦਿਆ ਕਰਨ, ਤਾਂ ਜੋ ਹਰ ਰੋਜ਼ ਦੇ 4 ਐਪੀਸੋਡਸ ਇਕੱਠੇ ਦੇਖੇ ਜਾ ਸਕਣ, ਬਹੁਤੀਆਂ ਵੀਡੀਓਜ਼ ਫਰੋਲਣ ਦੀ ਲੋੜ ਨਾ ਪਵੇ। ਗੁਰਫਤਿਹ ਜੀ। ਵਾਹਿਗੁਰੂ ਸਾਨੂੰ ਸਭ ਨੂੰ ਚੜ੍ਹਦੀ ਕਲਾ ਬਖਸ਼ਣ ਜੀ। ਡਾਕਟਰ ਸਾਹਿਬ ਵੀਰ ਗੁਰਬਖਸ਼ ਸਿੰਘ ਜੀ ਦਾ ਸ਼ੁਕਰੀਆ, ਉਹਨਾਂ ਨੇ ਸਾਨੂੰ ਲਿਖਿਆ, ਉਹ ਇਹਨਾਂ ਪ੍ਰੋਗਰਾਮ ਦੇ ਨਾਲ ਜੁੜੇ ਨੇ ਕਿ ਉਹਨਾਂ ਦੀ ਰੋਜ਼ਾਨਾ ਜ਼ਿੰਦਗੀ ਦਾ ਹਿੱਸਾ ਬਣਿਆ, ਸਾਡੇ ਲਈ ਬੜੇ ਫਖਰ ਵਾਲੀ ਗੱਲ ਹੈ ਜੀ। ਔਰ ਉਹਨਾਂ ਦੇ ਸੁਝਾਅ ਤੋਂ ਬਾਅਦ ਅਸੀਂ ਟੈਕਨੀਕਲ ਟੀਮ ਨੂੰ ਫੌਰਨ ਇਸ ਤੇ ਕੰਮ ਕਰਨ ਲਈ ਕਿਹਾ, ਔਰ ਅੱਜ ਜਦੋਂ ਇਸ ਨੂੰ ਸੁਣਨਗੇ, ਪ੍ਰੋਗਰਾਮ ਨੂੰ ਦੇਖਣਗੇ, ਤੇ ਉਹਨਾਂ ਨੂੰ ਉਹ ਜਿਹੜੀ ਪਲੇਲਿਸਟ ਹੈ ਉਵੇਂ ਹੀ ਮਿਲੇਗੀ, ਔਰ ਉਹਨਾਂ ਨੇ ਆਲਰੇਡੀ ਇਸ ਦੇ ਉੱਤੇ ਐਕਟ ਅਪਨ ਕਰ ਦਿੱਤਾ। ਇੰਨੀ ਜਲਦੀ ਵੈਸੇ ਕਰਦੇ ਨਹੀਂ ਹੁੰਦੇ, ਪਰ ਇਹ ਤੇ ਐਕਟ ਕਰ ਦਿੱਤੇ ਜੀ ਜੀ। ਵਨ ਲਾਈਨਰ ਮੈਂ 4-5 ਇਹਨਾਂ ਨੇ ਜਿੰਨੇ 15 ਭੇਜੇ ਨੇ, ਪਰ ਮੈਂ ਚਾਹੁੰਦਾ ਕਿ ਵੀ ਇਸ ਫੀਚਰ ਨੂੰ ਅਸੀਂ ਜਾਰੀ ਰੱਖੀਏ ਜੀ। ਪਹਿਲਾਂ ਵੀ ਵੁੱਡ ਰਾਦਰ ਸਪੈਂਡ ਮੋਰ ਔਨ ਡਾਟਰਸ ਵੈਡਿੰਗ ਦੈਨ ਔਨ ਹਰ ਐਜੂਕੇਸ਼ਨ, ਕਿ ਅਸੀਂ ਬੱਚੀਆਂ ਦੇ ਵਿਆਹਾਂ ਤੇ ਵੱਧ ਖਰਚ ਕਰਦੇ ਹਾਂ, ਲੇਕਿਨ ਉਹਨਾਂ ਦੀ ਪੜ੍ਹਾਈ ਤੇ ਨਹੀਂ ਜੀ। We live in a country where seeing a policeman makes us nervous rather than feeling safe, ਕਿ ਅਸੀਂ ਪੁਲਿਸੀਆਂ ਨੂੰ ਦੇਖ ਕੇ ਅੱਗੋਂ ਘਬਰਾ ਜਾਂਦੇ ਹਾਂ, ਕੋਈ ਸੁਰੱਖਿਅਤ ਮਹਿਸੂਸ ਨਹੀਂ ਕਰਦੇ। In IAS exam, a person writes a brilliant 1500 words essay about how dowry is a social evil, impresses everyone and cracks the exam. 1 year later, same person demands a dowry of 1 crore because he is an IAS officer, ਕਿ IAS ਦੇ ਇਮਤਿਹਾਨ 'ਚ ਜਿਹੜਾ ਬੜਾ ਬ੍ਰਿਲੀਅੰਟ 1500 ਸਫੇ ਦਾ ਉਹ ਲਿਖੇਗਾ, 1500 ਸ਼ਬਦਾਂ ਦਾ ਐਸੇ ਕਿ ਜੀ ਕਿਵੇਂ ਇਹ ਜਿਹੜਾ ਦਾਜ ਹੈ, ਇਹ ਸਮਾਜਿਕ ਲਾਨਤ ਹੈ, ਔਰ ਫਿਰ ਜਿਹੜਾ ਉਹ ਇੰਨਾ ਚੰਗਾ ਲਿਖਿਆ ਹੋਏਗਾ ਵੀ ਉਹ ਪਾਸ ਵੀ ਹੋਏਗਾ, IAS ਲੱਗ ਜਾਏਗਾ। 1 ਸਾਲ ਬਾਅਦ ਉਹ ਆਪਣੇ ਵਿਆਹ ਵੇਲੇ 1 ਕਰੋੜ ਕੀਮਤ ਵਸੂਲੇਗਾ ਜੀ, ਮੈਂ IAS। ਇਹਨੂੰ ਕਹਿੰਦੇ ਨੇ ਹਿਪੋਕਰੇਸੀ, ਦਮ। ਹੋਰ ਮਨ ਹੋਰ ਮੁਖ ਹੋਰ ਤਾਂ ਇੱਕ ਵੱਖਰੀ ਗੱਲ ਹੈ, ਟੋਟਲੀ ਡਿਫਰੈਂਟ ਜਿਹੜਾ ਐਟੀਟਿਊਡ, ਬਿਹੇਵੀਅਰ, ਭੇਕ, ਫਰਾਡ, ਦਮ ਜੀ। ਇੰਡੀਅਨਸ ਆਰ ਵੈਰੀ ਸ਼ਾਈ ਐਂਡ ਸਟਿਲ ਆਰ 121 ਕਰੋੜ। ਇਹਨੂੰ ਨਹੀਂ ਮੈਂ ਵਿਆਖਿਆ ਕਰਨੀ ਦੀ ਬਈ ਸ਼ਾਈ ਕੀ ਹੈ ਤੇ 121 ਕਰੋੜ ਕਿਵੇਂ ਆ ਗਏ ਜੀ। Indians are obsessed with screen guards on their smartphones, even though most come with scratch-proof Gorilla Glass, but never bother wearing a helmet while riding their bikes. कि इधर बड़ा ये शो ऑफ है ना, लेकिन उधर जेड़ा वो उन्हां नूं हेलमेट पाना जेड़ा है वो बड़ा औखा लगदा है जी। Indian society teaches not to get raped, rather don't rape. हुण ये totally different emphasis है कि ਔਰਤਾਂ ਦੇ ਉੱਤੇ ਇਹ ਡਾਇਰੈਕਟਿਵ ਹੈ ਕਿ ਵੀ ਤੁਸੀਂ ਆਪਣੇ ਆਪ ਨੂੰ ਕਿਵੇਂ ਇਹਨਾਂ ਜਾਨਵਰਾਂ ਤੋਂ ਬਚਾਉਣਾ, ਲੇਕਿਨ ਇੰਨੀ ਕਿ ਮੇਲ ਡੋਮੀਨੈਂਟ ਔਰ ਇਸ ਕਿਸਮ ਦਾ ਇਹਨਾਂ ਦਾ ਓਵਰਆਲ ਸੋਸ਼ਲ ਹੈ ਵੀ ਉਹਨਾਂ ਨੂੰ ਨਹੀਂ ਜਿਹੜਾ ਉਹ ਐਜੂਕੇਟ ਕੀਤਾ ਜਾਂਦਾ ਜਾਂ ਦੱਸਿਆ ਜਾਂਦਾ ਕਿ ਭਾਈ ਇਹ ਜਿਹੜਾ ਹੈ ਇਹ ਗੈਰ ਇਖਲਾਕੀ, ਗੈਰ ਇਨਸਾਨੀ ਔਰ ਕਾਨੂੰਨ ਇਹਦੇ ਤੇ ਐਕਟ ਕਰੇਗਾ, ਕਿਉਂਕਿ ਸਭ ਕੁਝ ਹੀ ਉਹਨਾਂ ਦੀ ਮਰਜ਼ੀ ਮੁਤਾਬਕ ਹੀ ਚੱਲਦਾ ਹੈ ਜੀ। ਰਿਜ਼ਰਵਡ ਪੀਪਲ ਗੈਟ ਮੋਰ ਬੈਨੀਫਿਟ ਦੈਨ ਡਿਜ਼ਰਵ ਪੀਪਲ। ਰਿਜ਼ਰਵੇਸ਼ਨ ਕਿ ਵੀ ਇੱਕ ਪਾਸੇ ਰਿਜ਼ਰਵੇਸ਼ਨ ਹੈ, ਦੂਜੇ ਪਾਸੇ ਡਿਜ਼ਰਵੇਸ਼ਨ ਤਾਂ ਨਹੀਂ ਵਰਡ ਹੁੰਦਾ ਕੋਈ ਵੀ, ਪਰ ਉਹਨਾਂ ਨੇ ਠੀਕ ਕਿਹਾ ਹੈ ਕਿ ਰਿਜ਼ਰਵ ਪੀਪਲ ਗੈਟ ਮੋਰ ਬੈਨੀਫਿਟ ਦੈਨ ਡਿਜ਼ਰਵ ਪੀਪਲ। 8th ਹੈ ਦ ਵਰਸਟ ਮੂਵੀਜ਼ ਅਰਨ ਦ ਮੋਸਟ, ਜਿਹੜੀਆਂ ਸਭ ਤੋਂ ਨਕਮੀਆਂ ਫਿਲਮਾਂ ਹੁੰਦੀਆਂ ਨੇ ਉਹ ਸਭ ਤੋਂ ਜ਼ਿਆਦਾ ਪੈਸੇ ਬਣਾਉਂਦੀਆਂ ਜੀ। A porn star is accepted in society as a celebrity
but a rape victim is not even accepted as a normal human being. ਕਿ ਜਿਹੜੇ ਇਸ ਕਿਸਮ ਦੀਆਂ ਨੰਗੇਜ਼ ਵਾਲੀਆਂ ਅਸ਼ਲੀਲ ਫਿਲਮਾਂ 'ਚ ਕੰਮ ਕਰਦੇ ਨੇ ਉਹ ਤਾਂ ਸੈਲੀਬ੍ਰਿਟੀ ਬਣੇ ਹੋਏ ਨੇ ਸੁਸਾਇਟੀ 'ਚ, ਪਰ ਜਿਹੜੇ ਇਹਨਾਂ ਦੇ ਇਸ ਬਦ ਅਖਲਾਕੀ ਔਰ ਰੇਪ ਦਾ ਸ਼ਿਕਾਰ ਹੁੰਦੇ ਨੇ ਉਹਨਾਂ ਦੀ ਤਾਂ ਜ਼ਿੰਦਗੀ ਮੁੜ ਕੇ ਕਦੇ ਵੀ ਉਹ ਨਹੀਂ ਰਹਿੰਦੀ, ਕਿਉਂਕਿ ਉਹਨਾਂ ਨੂੰ ਇੱਕ ਇਨਸਾਨ ਦੇ ਤੌਰ ਤੇ ਵੀ ਐਕਸੈਪਟ ਨਹੀਂ ਕੀਤਾ ਜਾਂਦਾ ਜੀ। ਸੋ ਇਹ ਵੀਰ ਗੁਰਬਖਸ਼ ਸਿੰਘ ਹੋਰਾਂ ਦੇ ਭੇਜੇ ਵਨ ਲਾਈਨਰ ਨੇ, ਔਰ ਉਪਜੀਤ ਸਿੰਘ ਜੀ ਦਾ ਵੀ ਔਰ ਗੁਰਬਖਸ਼ ਸਿੰਘ ਜੀ ਦਾ ਵੀ ਸ਼ੁਕਰੀਆ ਕਿ ਉਹਨਾਂ ਨੇ ਇਹ ਮਿਲ ਜਿਹੜੀ ਹੈ ਇਹ ਜਾਰੀ ਰੱਖੀ ਹੈ ਤੇ ਜਾਰੀ ਰੱਖਣਗੇ ਜੀ। ਰਾਮ ਸਾਹਿਬ ਸੁਣਾ ਲੈਣੇ ਬ੍ਰੇਕ। ਵਿਊਅਰਸ ਤੁਸੀਂ ਇਸ ਨਾਲ ਬਣੇ ਰਹੋ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।